ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸੂਬਾ ਨਿਊ ਸਾਊਥ ਵੇਲਸ ਤੋਂ ਸਿਡਨੀ ਇਸ ਸਮੇਂ ਮੌਜੂਦ ਨੇ ਜੀ ਸਾਡੇ ਸਹਿਯੋਗੀ ਰਵਿੰਦਰਜੀਤ ਸਿੰਘ ਜੀ, ਜੋ ਕਿ ਸਾਨੂੰ ਆਸਟ੍ਰੇਲੀਆ ਸਿਡਨੀ ਦੇ ਵਿੱਚ ਜਿਹੜੇ ਚਲੰਤ ਮੁੱਦੇ ਨੇ ਉਹਨਾਂ ਬਾਰੇ ਜਾਣਕਾਰੀ ਦੇਣਗੇ। ਆਓ ਕਰਦੇ ਹਾਂ ਜੀ ਪਹਿਲਾਂ ਸਭ ਤੋਂ ਸਵਾਗਤ ਉਹਨਾਂ ਦਾ। ਰਵਿੰਦਰਜੀਤ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੰਡੋਜ਼ ਟੀਵੀ ਤੇ। ਹਾਂਜੀ, ਸਤਿ ਸ੍ਰੀ ਅਕਾਲ ਜੀ ਹਰਜਿੰਦ ਜੀ। ਤੁਹਾਡੇ ਦਰਸ਼ਕਾਂ ਦਾ ਜਿਹੜਾ ਬਹੁਤ ਬਹੁਤ ਧੰਨਵਾਦ। ਮੈਨੂੰ ਤੁਸੀਂ ਸਨਮੁਖ ਕੀਤਾ ਦੁਬਾਰਾ ਆਪਣੇ ਸਰੋਤਿਆਂ ਦੇ। ਹਾਂਜੀ, ਤੇ ਆਸ ਹੈ ਤੁਸੀਂ ਸਭ ਠੀਕ ਹੋਵੋਗੇ ਜੀ। ਰਵਿੰਦਰਜੀਤ ਸਿੰਘ ਜੀ, ਬੜੀ ਹਲਚਲ ਮਚੀ ਹੈ ਜੀ, ਜਿਵੇਂ ਕਿ ਪੰਜਾਬ ਦੇ ਵਿੱਚ ਹਲਚਲ ਮਚੀ ਸੀਗੀ ਕਿ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ, ਇਸੇ ਤਰ੍ਹਾਂ ਗਲੈਡਸ ਬੈਰਜਿਕਲੀਅਨ ਪ੍ਰੀਮੀਅਰ ਨੇ ਅਸਤੀਫਾ ਦੇ ਦਿੱਤਾ ਜੀ, ਜਿਹਦੇ ਕਰਕੇ ਪੂਰੀ ਸਿਆਸਤ ਦੇ ਵਿੱਚ ਨਿਊ ਸਾਊਥ ਵੇਲਸ ਦੇ ਵਿੱਚ ਹਲਚਲ ਮਚ ਗਈ ਹੈ ਕਿ ਕਿਉਂ, ਕੀ ਕਾਰਨ ਬਣ ਗਏ। ਕਿਉਂਕਿ ਹੁਣ ਤਾਂ ਜਿਹੜੇ ਕੋਵਿਡ ਦੇ ਕੇਸਿਸ ਸੀ ਉਹਨਾਂ ਨੂੰ ਠੱਲ ਪਈ ਸੀ ਤੇ ਸਕੌਟ ਮੋਰਿਸਨ ਵੱਲੋਂ ਵੀ ਸੁਖਾਵੇਂ ਐਲਾਨ ਕੀਤੇ ਜਾ ਰਹੇ ਸਨ। ਸੋ ਗਲੈਡਸ ਬੈਰਜਿਕਲੀਅਨ ਦੇ ਅਸਤੀਫੇ ਪਿੱਛੇ ਕੀ ਕਾਰਨ ਸਨ ਜੀ? ਹਾਂਜੀ, ਨਹੀਂ, ਇਹ ਬੜੀ ਇੱਕਦਮ ਸਨਸਨੀ ਖਬਰ ਅੱਜ ਮਿਲੀ ਹੈ। ਇਹ ਜਿਹੜੇ ਆਪਣੇ ਸਾਡੇ ਇੱਥੋਂ ਦੇ ਪ੍ਰੀਮੀਅਰ ਨੇ ਗਲੈਡਿਸ ਬੈਰਜਿਕਲੀਅਨ ਸੀਗੇ, ਉਹਨਾਂ ਦਾ ਕੋਈ ਪੁਰਾਣਾ ਇੱਕ ਕੇਸ ਸੀਗਾ ਚੱਲਦਾ, ਜਿਹੜਾ ਕਿ ਇੱਥੋਂ ਆਈਕੈਕ ਜਿਹੜਾ ਇੰਡੀਪੈਂਡੈਂਟ ਕਮਿਸ਼ਨ ਅਗੇਂਸਟ ਕਰਪਸ਼ਨ ਹੈ, ਇਹਨਾਂ ਦਾ ਪਹਿਲਾਂ ਕੋਈ ਸੀਕ੍ਰੇਟ ਰਿਲੇਸ਼ਨਸ਼ਿਪ ਸੀਗਾ ਇੱਕ MP ਦੇ ਨਾਲ, ਤੇ ਉਸ MP ਨੂੰ ਕਰਪਸ਼ਨ ਚਾਰਜਸ ਦੇ ਵਿੱਚ ਉਹਦਾ ਜਿਹੜਾ ਕਨਵਿਕਟ ਹੋਇਆ ਸੀਗਾ। ਤੇ ਹੁਣ ਉਹਦੀ ਜਿਹੜੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ, ਉਹਦੇ ਵਿੱਚ ਉਸ ਸਮੇਂ ਜਦੋਂ ਇਹ ਮਿਨਿਸਟਰ ਸੀਗੇ ਕਿਸੇ ਮਹਿਕਮੇ ਦੇ, ਤੇ ਇਹਨਾਂ ਨੇ ਕੁਝ ਗ੍ਰਾਂਟਾਂ ਜਿਹੜੀਆਂ ਸੀ ਅਲਾਟ ਕੀਤੀਆਂ ਸੀਗੀਆਂ ਉਸ MP ਨੂੰ, ਤੇ ਉਹਦੇ ਬਾਰੇ ਜਿਹੜੀ ਆਈਕੈਕ ਨੇ ਜਿਹੜੀ ਹੈ ਕੱਲ ਇਹਨਾਂ ਨੂੰ ਕਿਹਾ ਕਿ ਅਸੀਂ ਜਿਹੜੀ ਆ ਤੁਹਾਨੂੰ ਹੁਣ ਇਨਵੈਸਟੀਗੇਸ਼ਨ ਕਰਾਂਗੇ। ਉਸ ਤੇ ਚੱਲਦਿਆਂ ਉਹਨਾਂ ਨੇ ਜਿਹੜਾ ਆਪਣਾ ਅਸਤੀਫਾ ਦਿੱਤਾ। ਕੋਵਿਡ ਨਾਲ ਇਹਦਾ ਕੋਈ ਰਿਲੇਸ਼ਨ ਨਹੀਂ, ਉਹਨਾਂ ਨੇ ਬਹੁਤ ਵਧੀਆ ਜਿਹੜਾ ਆਪਣਾ ਕੰਟਰੋਲ ਕੀਤਾ ਜਿਹੜਾ ਸਟੇਟ ਦੇ ਵਿੱਚ, ਔਰ ਕਾਫੀ ਅੱਛਾ ਕੰਮ ਕੀਤਾ, ਔਰ ਕਾਫੀ ਉਹਨਾਂ ਨੂੰ ਜਿਹੜਾ ਕਾਫੀ ਪੋਪੂਲਰ ਇੱਥੋਂ ਦੇ ਪ੍ਰੀਮੀਅਰਸ ਨੇ, ਔਰ ਜਿਹੜੇ ਕਾਫੀ ਮਿਹਨਤੀ, ਔਰ ਉਹਨਾਂ ਨੇ ਬੜੇ ਮਨ ਦੇ ਨਾਲ ਆਪਣੀ ਜਿਹੜੀ ਪ੍ਰੀਮੀਅਰਸ਼ਿਪ ਜਿਹੜੀ ਆ ਹੁਣ ਤੱਕ ਡਿਊਟੀ ਨਿਭਾਈ ਸੀ। ਪਰ ਇਹ ਜਿਹੜਾ ਇੱਥੋਂ ਦੇ ਜਿਹੜੇ ਨੇ ਪੋਲੀਟੀਸ਼ੀਅਨ ਨੇ, ਉਹਨਾਂ ਦੇ ਜਿਹੜੇ ਨੇ ਕਹਿ ਲਓ ਵੀ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦਾ ਰੁਤਬਾ, ਜਾਂ ਉਹ ਆਪਣੇ ਨੌਕਰੀ ਨੂੰ ਜਾਂ ਆਪਣੇ ਪੇਸ਼ੇ ਨੂੰ ਇੰਨਾ ਜ਼ਿਆਦਾ ਅਹਿਮੀਅਤ ਦਿੰਦੇ ਨੇ ਕਿ ਜਦੋਂ ਵੀ ਕੋਈ ਇਹੋ ਜਿਹੀ ਕੋਈ ਉਹਨਾਂ ਤੇ ਕੋਈ ਟਿੱਪਣੀ ਹੁੰਦੀ ਹੈ, ਜਾਂ ਉਹਨਾਂ ਨੂੰ ਕਿਸੇ ਇਨਵੈਸਟੀਗੇਸ਼ਨ ਦੇ ਵਿੱਚ ਇਨਵੋਲਵ ਕੀਤਾ ਜਾਂਦਾ, ਤਾਂ ਉਹ ਆਪਣੇ ਮੋਰਲ ਗਰਾਊਂਡਸ ਤੇ ਆਪਣੇ ਨਿੱਜੀ ਆਧਾਰ ਤੇ ਉਹ ਜਿਹੜਾ ਇਹ ਸਮਝਦੇ ਨੇ ਕਿ ਅਸੀਂ ਇਸ ਅਹੁਦੇ ਤੋਂ ਵੱਖ ਹੋ ਜਾਈਏ। ਔਰ ਬੜੀ ਅੱਛੀ ਚੀਜ਼ ਹੈ, ਜਿਵੇਂ ਕਿ ਅਸੀਂ ਦੇਖਦੇ ਹਾਂ ਸਾਡੇ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ, ਉੱਥੇ ਮਤਲਬ ਕਿ ਲੱਖਾਂ ਜਿਹੜੇ ਨੇ ਤਰ੍ਹਾਂ ਦੇ ਜਿਹੜੇ ਨੇ ਸਕੈਂਡਲ ਹੁੰਦੇ ਨੇ, ਪਰ ਫਿਰ ਵੀ ਜਿਹੜੇ ਨੇ MP ਨੇ ਜਾਂ ਮਿਨਿਸਟਰ ਨੇ ਉਹ ਬਿਲਕੁਲ ਵੀ ਇਸ ਚੀਜ਼ ਦਾ ਕੋਈ ਗੌਰ ਨਹੀਂ ਕਰਦੇ, ਔਰ ਇੱਥੇ ਇਹਨਾਂ ਦੀ ਇਸ ਸਿਸਟਮ ਦੀ ਬੜੀ ਸਲਾਹਤਾ ਕਰਨੀ ਬਣਦੀ ਹੈ ਜੀ। ਜੀ ਕਿਉਂਕਿ ਪ੍ਰੀਮੀਅਰ ਜਿਹੜੀ ਅਹੁਦਾ ਹੁੰਦਾ ਬਹੁਤ ਵੱਡਾ ਅਹੁਦਾ ਹੁੰਦਾ ਹੈ ਜੀ। ਹੁਣ ਇਸ ਸਮੇਂ ਕੀ ਸਿਚੁਏਸ਼ਨ ਬਣੀ ਹੋਈ ਹੈ ਨਿਊ ਸਾਊਥ ਵੇਲਸ ਦੀ? ਕੀ ਕੋਈ ਨਾਮ ਸੁਝਾਇਆ ਗਿਆ ਜਾਂ ਨਾਮ ਅਗਲਾ ਅਨਾਊਂਸਮੈਂਟ ਕੀਤੀ ਗਈ ਹੈ ਜੀ? ਹਾਂਜੀ, ਨਹੀਂ, ਹਜੇ ਫਿਲਹਾਲ ਤਾਂ ਕੋਈ ਅਨਾਊਂਸਮੈਂਟ ਨਹੀਂ ਹੋਈ ਉਹਨਾਂ ਦੀ। ਹੁਣ ਅਗਲੇ ਹਫ਼ਤੇ ਕਹਿੰਦੇ ਨੇ, ਕਿਉਂਕਿ ਹੁਣ ਵੀਕਐਂਡ ਆ ਗਿਆ ਵਿੱਚ, ਤੇ ਹੁਣ ਅਗਲੇ ਹਫ਼ਤੇ ਇਹਨਾਂ ਦੀ ਜਿਹੜੀ ਹੈ ਕੈਬਨਿਟ ਦੀ ਮੀਟਿੰਗ ਹੋਣੀ ਹੈ, ਤੇ ਉਹਦੇ ਵਿੱਚ ਜਿਹੜਾ ਨਵਾਂ ਜਿਹੜਾ ਪ੍ਰੀਮੀਅਰ ਆ ਉਹਦੀ ਚੋਣ ਕੀਤੀ ਜਾਵੇਗੀ। ਔਰ ਕਈ ਨਾਮ ਜਿਹੜੇ ਨੇ ਆ ਰਹੇ ਨੇ, ਪਰ ਹਜੇ ਕਿਸੇ ਕਲੀਅਰ ਮਿਨਿਸਟਰ ਦਾ ਜਾਂ ਕਿਸੇ ਕਲੀਅਰ ਬੰਦੇ ਦਾ ਕਿਸੇ ਦਾ ਕੋਈ ਉੱਭਰ ਕੇ ਨਾਂ ਨਹੀਂ ਆਇਆ, ਔਰ ਇਹ ਆਸ ਆ ਕਿ ਅਗਲੇ ਹਫ਼ਤੇ ਜਿਹੜਾ ਇਹਨਾਂ ਦੀ ਕੈਬਨਿਟ ਮੀਟਿੰਗ ਤੋਂ ਬਾਅਦ ਡਿਸਾਈਡ ਕੀਤਾ ਜਾਏਗਾ। ਹਾਂਜੀ ਜੀ, ਗੱਲ ਕਰਦੇ ਸਕੌਟ ਮੋਰਿਸਨ ਦੀ। ਸਕੌਟ ਮੋਰਿਸਨ ਲਗਾਤਾਰ ਕਹਿ ਰਹੇ ਨੇ ਕਿ ਜਿਨ੍ਹਾਂ ਨੇ 80% ਜਦੋਂ ਟੀਚਾ ਪੂਰਾ ਹੋ ਜਾਏਗਾ ਤੇ ਜਿਨ੍ਹਾਂ ਨੇ ਡਬਲ ਡੋਜ਼ ਲੈ ਲਈ ਹੈ ਜੀ, ਤੇ ਉਦੋਂ ਹੀ ਇੰਟਰਨੈਸ਼ਨਲ ਬਾਰਡਰ ਖੋਲ੍ਹ ਦਿੱਤੇ ਜਾਣਗੇ। ਖਾਸ ਕਰਕੇ ਹੁਣ ਉਹਨਾਂ ਨੇ ਨਵੰਬਰ ਮਹੀਨੇ ਦੇ ਵਿੱਚ ਇੰਟਰਨੈਸ਼ਨਲ ਬਾਰਡਰ ਖੋਲ੍ਹਣ ਦੀ ਗੱਲ ਕੀਤੀ ਹੈ। ਸੋ ਕਿਸ ਤਰੀਕੇ ਦੀ ਜਿਹੜੀਆਂ ਰਿਸਟ੍ਰਿਕਸ਼ਨਸ ਹੈਗੀਆਂ ਨੇ ਕਿ ਉਦੋਂ ਤੱਕ ਜਾਰੀ ਰਹਿਣਗੀਆਂ? ਕਿਉਂਕਿ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਲੱਗੀਆਂ, ਕੁਆਰੰਟੀਨ ਹੋਣਾ ਪੈਂਦਾ ਹੈ, ਤੇ ਭਾਰਤ ਤੋਂ ਜਿਹੜੇ ਲੋਕੀ ਫਸੇ ਹੋਏ ਨੇ, ਖਾਸ ਕਰਕੇ ਸਟੂਡੈਂਟਸ ਹੋ ਗਏ ਜਾਂ ਹੋਰ ਅਸਥਾਈ ਵੀਜ਼ੇ ਵਾਲੇ ਹੋ ਗਏ, ਉਹਨਾਂ ਨੂੰ ਕੀ ਰਾਹਦਾਰੀ ਦਿੱਤੀ ਜਾਵੇਗੀ? ਹਾਂਜੀ, ਨਹੀਂ, ਇਹ ਬੜੀ ਖੁਸ਼ਖਬਰੀ ਵਾਲੀ ਗੱਲ ਹੈ ਕਿ ਜਿਹੜਾ ਸਰਕਾਰ ਨੇ ਜਿਹੜਾ ਅਨਾਊਂਸਮੈਂਟ ਕੀਤੀ ਹੈ ਅੱਜ ਸਕੌਟ ਮੋਰਿਸਨ ਪ੍ਰਾਈਮ ਮਿਨਿਸਟਰ ਨੇ, ਵੀ
ਜਿਹੜੇ ਕਿ 17 ਦਸੰਬਰ ਨੂੰ ਪਹਿਲਾਂ ਸੀਗਾ ਵੀ ਜਿਹੜਾ ਇੰਟਰਨੈਸ਼ਨਲ ਜਿਹੜੀਆਂ ਨੇ ਪਾਬੰਦੀਆਂ ਨੇ ਜਾਂ ਫਲਾਈਟਸ ਨੇ ਜਾਂ ਉਹ ਖੁੱਲਣਗੀਆਂ। ਪਰ ਹੁਣ ਦੇਖਦੇ ਹੋਏ ਕਿ ਕਿਉਂਕਿ ਨਿਊ ਸਾਊਥ ਵੇਲ ਸਭ ਤੋਂ ਮੂਹਰੇ ਹੈ ਇਸ ਵੇਲੇ ਜੀ, ਹੁਣ 90% ਲੋਕਾਂ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈ ਔਰ ਡਬਲ ਡੋਜ਼ ਜਿਹੜੀ ਆ ਤਕਰੀਬਨ 65% ਹੋ ਗਈ ਹੈ ਔਰ ਅਗਲੇ ਹਫਤੇ ਇਹ 70% ਹੋਣ ਦੀ ਉਮੀਦ ਆ, ਜਿਹਦੇ ਨਾਲ ਕਿ ਪਹਿਲੇ ਪੜਾਅ ਦੀਆਂ ਜਿਹੜੀਆਂ ਨੇ ਛੋਟਾਂ ਨੇ ਉਹ ਲਾਗੂ ਹੋ ਜਾਣਗੀਆਂ। ਔਰ ਸਕੂਲ ਵੀ ਇੱਥੋਂ ਦੇ ਨਿਊ ਸਾਊਥ ਵੇਲ ਦੇ ਸਕੂਲ ਵੀ ਜਿਹੜੇ ਪਹਿਲਾਂ 25 ਅਕਤੂਬਰ ਨੂੰ ਖੁੱਲਣੇ ਸੀ, ਉਹ ਹੁਣ ਇੱਕ ਹਫ਼ਤਾ ਗਾਂਹ ਪਹਿਲਾਂ ਖੁੱਲ ਜਾਣਗੇ। 18 ਤਰੀਕ ਨੂੰ 18 ਅਕਤੂਬਰ ਨੂੰ ਸਕੂਲ ਜਿਹੜੇ ਨੇ ਸ਼ੁਰੂ ਹੋ ਰਹੇ ਨੇ। ਔਰ ਇਸੇ ਤਰ੍ਹਾਂ ਇੰਟਰਨੈਸ਼ਨਲ ਫਲਾਈਟਸ ਜਿਵੇਂ ਕਿ ਇਹਨਾਂ ਨੇ ਅਨਾਊਂਸ ਕੀਤਾ ਕਿ ਨਵੰਬਰ ਦੇ ਮਹੀਨੇ ਹੁਣ ਜਿਹੜੇ 1 ਮਹੀਨਾ ਅਗਾਊਂ ਉਹਨਾਂ ਨੇ ਪਹਿਲਾਂ ਸ਼ੁਰੂ ਕਰ ਦੇਣੀਆਂ ਨੇ। ਔਰ ਉਹਦੇ ਦੌਰਾਨ ਤਕਰੀਬਨ 45,000 ਜਿਹੜੇ ਇੱਥੋਂ ਦੇ ਨਾਗਰਿਕ ਨੇ ਉਹ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਆਸਟ੍ਰੇਲੀਅਨ ਜਿਹੜੇ ਨੇ ਫਸੇ ਹੋਏ ਨੇ ਜੀ। ਤੁਹਾਨੂੰ ਯਾਦ ਹੈ ਕਿ ਪਿਛਲੇ ਮਾਰਚ 2020 ਤੋਂ ਇਹ ਜਿਹੜੀਆਂ ਸੀਗੀਆਂ ਇਹ ਪਾਬੰਦੀਆਂ ਲੱਗੀਆਂ ਹੋਈਆਂ ਸੀ ਔਰ ਕਾਫੀ ਪਰੇਸ਼ਾਨੀ ਹੋ ਰਹੀ ਸੀ ਲੋਕਾਂ ਨੂੰ, ਜਿਹੜੇ ਕਿ ਇੰਨੀ ਦੇਰ ਦੇ ਸਾਲ 1.5 ਸਾਲ ਤੋਂ ਵੱਖ-ਵੱਖ ਕੰਟਰੀਜ਼ ਦੇ ਵਿੱਚ ਉਹ ਫਸੇ ਹੋਏ ਨੇ ਔਰ ਉਹਨਾਂ ਨੂੰ ਆਉਣ ਦੀ ਜਿਹੜੀ ਹੈ ਤਕਲੀਫ ਹੋ ਰਹੀ ਹੈ। ਔਰ ਆਸ ਹੈ ਕਿ ਇਹ ਹੁਣ ਅਗਲੇ ਮਹੀਨੇ ਜਿਹੜਾ ਕਿ ਤਕਰੀਬਨ ਜਿਹੜੇ ਕਿ ਨਵੰਬਰ ਦੇ ਮਹੀਨੇ ਅੱਧ ਦੇ ਵਿੱਚ ਇਹ ਸ਼ੁਰੂ ਹੋਣ ਦੀ ਆਸ ਹੈ ਫਲਾਈਟਾਂ। ਸਕਾਟ ਮੋਰਿਸਨਸ ਵੱਲੋਂ ਕਿਹਾ ਗਿਆ ਜੀ ਕਿ ਜਿਹੜੇ ਸਿਟੀਜ਼ਨਸ ਹੈਗੇ ਨੇ ਉਹਨਾਂ ਨੂੰ ਸਪੈਸ਼ਲ ਹਦਾਇਤ ਸਪੈਸ਼ਲ ਇੰਸਟਰਕਸ਼ਨਸ ਲੈ ਕੇ ਜਾਣਾ ਪੈਂਦਾ ਸੀ, ਵੀਜ਼ਾ ਤਦ ਹੀ ਮਿਲਦਾ ਸੀ। ਸੋ ਉਹ ਜਿਹੜੀਆਂ ਇੰਸਟਰਕਸ਼ਨਸ ਹੈਗੀਆਂ ਨੇ ਜੀ ਹੁਣ ਉਹਨਾਂ ਨੇ ਈਜ਼ੀ ਕਰ ਦਿੱਤੀਆਂ ਨੇ। ਹਾਂਜੀ, ਉਹ ਇਸੇ ਤਰ੍ਹਾਂ ਕਹਿੰਦੇ ਨੇ ਵੀ ਜਦੋਂ 80% ਤੋਂ ਜ਼ਿਆਦਾ ਲੋਕੀ ਡਬਲ ਡੋਜ਼ ਵੈਕਸੀਨ ਵਾਲੇ ਹੋ ਜਾਣਗੇ ਤੇ ਉਹਨਾਂ ਨੂੰ ਇਹ ਲੋੜ ਨਹੀਂ ਕੰਡੀਸ਼ਨ ਦੀ ਜਿਹੜੀ ਪਵੇਗੀ। ਉਹਨਾਂ ਨੂੰ ਕੀਤੀ ਸੀ ਜੀ ਕੁਆਰੰਟੀਨ ਹੋਣ ਦੀ, ਸੋ ਕੁਆਰੰਟੀਨ ਵੀ ਨਹੀਂ ਹੋਣਾ ਪਵੇਗਾ। ਹਾਂਜੀ, ਉਹ ਕੁਆਰੰਟੀਨ ਹੁਣ ਇਹਨਾਂ ਨੇ ਚੇਂਜ ਕਰ ਰਹੇ ਨੇ ਜੀ। ਉਹ ਕਹਿੰਦੇ ਨੇ ਐਟ ਹੋਮ ਕੁਆਰੰਟੀਨ ਤੁਸੀਂ ਕਰੋਗੇ, ਜਦੋਂ ਤੁਸੀਂ ਆਓਗੇ ਇੱਕ ਹਫ਼ਤੇ ਦੀ ਜਿਹੜੀ ਆ ਕੁਆਰੰਟੀਨ ਤੁਹਾਨੂੰ ਆਪਣੇ ਘਰ ਵਿੱਚ ਕਰਨੀ ਪਵੇਗੀ। ਔਰ ਉਹਦੇ ਆਲਰੇਡੀ ਟ੍ਰਾਇਲ ਇੱਥੇ ਨਿਊ ਸਾਊਥ ਵੇਲ ਦੇ ਵਿੱਚ ਚੱਲ ਰਹੇ ਨੇ ਔਰ ਜਿਹੜੇ ਨੇ ਆਸ ਹੈ ਬਾਕੀ ਕੰਟਰੀ ਕੈਨੇਡਾ ਅਮਰੀਕਾ ਵਿੱਚ ਆਲਰੇਡੀ ਇਸੇ ਤਰ੍ਹਾਂ ਹੋ ਰਿਹਾ। ਉੱਥੇ ਜਿਹੜੇ ਹੁਣ ਲੋਕ ਬਾਹਰੋਂ ਜਿਹੜੇ ਜਾ ਰਹੇ ਨੇ ਵਾਪਸ, ਉਹਨਾਂ ਨੂੰ ਘਰਾਂ ਵਿੱਚ ਹੀ ਕੁਆਰੰਟੀਨ ਕਰਨ ਦੀ ਸੁਵਿਧਾ ਉਹਨਾਂ ਨੂੰ ਦਿੱਤੀ ਹੈ ਸਰਕਾਰ ਨੇ। ਔਰ ਉਸੇ ਤਰਜ਼ ਤੇ ਇੱਥੇ ਵੀ ਆਸ ਹੈ ਕਿ ਇੱਥੇ ਵੀ ਇਸੇ ਤਰ੍ਹਾਂ ਆਪਣੇ ਘਰ ਦੇ ਵਿੱਚ ਹੀ ਤੁਸੀਂ ਇੱਕ ਹਫ਼ਤਾ ਕੁਆਰੰਟੀਨ ਤੁਹਾਨੂੰ ਕਰਨੀ ਪਵੇਗੀ ਜਦੋਂ ਤੁਸੀਂ ਬਾਹਰੋਂ ਵਾਪਸ ਆਓਗੇ। ਹਾਂਜੀ, ਸੋ ਇਹਨਾਂ ਗੱਲਾਂ ਨਾਲ ਕੀ ਆਸ ਜਤਾਈ ਜਾ ਸਕਦੀ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਲਈ ਬਾਰਡਰ ਓਪਨ ਹੋ ਜਾਣਗੇ, ਕਿਉਂਕਿ ਸਿਟੀਜ਼ਨਸ ਦੀ ਤਾਂ ਗੱਲ ਹੋ ਹੀ ਰਹੀ ਹੈ, ਜੋ ਆਸਟ੍ਰੇਲੀਅਨ ਸਿਟੀਜ਼ਨ ਆ ਜਾਂ ਸਥਾਈ ਵੀਜ਼ੇ ਵਾਲੇ ਹੈਗੇ ਨੇ ਇੱਥੇ, ਉਹਨਾਂ ਦੀ ਤਾਂ ਗੱਲ ਹੋ ਹੀ ਰਹੀ ਹੈ ਕਿ ਜਿਹੜੇ ਸਟੂਡੈਂਟਸ ਨੇ ਵਿਚਾਰੇ 2 ਸਾਲ ਹੀ ਹੋ ਗਏ ਤਕਰੀਬਨ ਉਹਨਾਂ ਨੂੰ ਫਸੇ ਹੋਏ ਆਪਣੀ ਸਟੇਟਸ ਦੇ ਵਿੱਚ, ਆਪਣੀ ਕੰਟਰੀਜ਼ ਦੇ ਵਿੱਚ। ਸੋ ਕੀ ਜਿਹੜੇ ਇੰਟਰਨੈਸ਼ਨਲ ਬਾਰਡਰ ਖੁੱਲਣਗੇ ਉਹਨਾਂ ਲਈ ਵੀ ਖੁੱਲਣਗੇ? ਹਾਂਜੀ ਹਾਂਜੀ, ਜ਼ਰੂਰ। ਇਹ ਸਭ ਤੋਂ ਇੰਪੋਰਟੈਂਟ ਮਸਲਾ ਹੈ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਔਰ ਖਾਸ ਕਰਕੇ ਜਿਹੜਾ ਕਿ ਐਗਰੀਕਲਚਰ ਸੈਕਟਰ ਦੇ ਵਿੱਚ ਔਰ ਹੌਸਪਿਟੈਲਿਟੀ ਸੈਕਟਰ ਦੇ ਵਿੱਚ, ਜਿੱਥੇ ਕਿ ਬਹੁਤ ਜਿਹੜੀ ਹੈ ਘਾਟ ਹੈਗੀ ਆ ਜਿਹੜੀ ਕਾਮਿਆਂ ਦੀ। ਔਰ ਜਿਹੜੇ ਨੇ ਇੱਥੇ ਸਾਡੇ ਨਿਊ ਸਾਊਥ ਵੇਲ ਦੇ ਵਿੱਚ ਸਿਡਨੀ ਵਿੱਚ ਵੀ ਕੋਈ ਜਿਹੜੇ ਹੌਸਪਿਟੈਲਿਟੀ ਇੰਡਸਟਰੀ ਜਿਵੇਂ ਕੈਫੇਟੇਰੀਆ ਰੈਸਟੋਰੈਂਟ ਵਗੈਰਾ ਨੇ, ਉੱਥੇ ਮੋਸਟਲੀ ਸਟੂਡੈਂਟ ਕੰਮ ਕਰਦੇ ਨੇ। ਹੁਣ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਨੇ ਪਿਛਲੇ 2 ਸਾਲ ਤੋਂ ਜਿਹੜੇ ਗਏ ਹੋਏ ਨੇ ਜਾਂ ਜਿਨ੍ਹਾਂ ਦੇ ਵੀਜ਼ੇ ਲੱਗੇ ਨੇ ਉਹ ਆ ਨਹੀਂ ਸਕੇ ਔਰ ਹੁਣ ਉਹ ਜਿਵੇਂ ਖੁੱਲ ਜਾਏਗਾ ਇੱਕਦਮ ਫਿਰ ਸ਼ਾਰਟੇਜ ਹੋਰ ਵੀ ਵੱਧ ਜਾਏਗੀ। ਔਰ ਜਿਹੜੇ ਹੌਸਪਿਟੈਲਿਟੀ ਦੇ ਜਿਹੜੇ ਐਕਸਪਰਟ ਨੇ ਉਹਨਾਂ ਦੇ ਆਲਰੇਡੀ ਬਿਆਨ ਆ ਰਹੇ ਨੇ ਵੀ ਤੁਸੀਂ ਛੇਤੀ ਤੋਂ ਛੇਤੀ ਇਹ ਜਿਹੜਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਅਲਾਓ ਕਰੋ। ਇਹਦੇ ਨਾਲ ਜਿਹੜੀਆਂ ਸਾਡੀਆਂ ਯੂਨੀਵਰਸਿਟੀਜ਼ ਨੇ ਇੱਥੇ ਤੁਹਾਨੂੰ ਪਤਾ ਨੇ ਉਹ ਸਾਰੀਆਂ ਡਿਪੈਂਡੈਂਟ ਨੇ ਫੋਰਨ ਸਟੂਡੈਂਟਸ ਤੋਂ, ਜਿੰਨੀ ਉਹਨਾਂ ਦੀ ਜਿਹੜੀ ਮੇਨ ਉਹਨਾਂ ਦਾ ਬਜਟ ਹੈਗਾ ਉਹ 80-90% ਉਹ ਜਿਹੜਾ ਇੰਟਰਨੈਸ਼ਨਲ ਸਟੂਡੈਂਟਸ ਤੋਂ ਉਹਨਾਂ ਦੀ ਇਨਕਮ ਆਉਂਦੀ ਹੈ। ਔਰ ਉਹ ਬੜੇ ਦੇਰ ਤੋਂ ਜ਼ੋਰ ਲਾ ਰਹੇ ਸੀ ਵੀ ਜਿਹੜੇ ਆਲਰੇਡੀ ਵੈਕਸੀਨੇਟਡ ਨੇ ਸਟੂਡੈਂਟ, ਡਬਲ ਵੈਕਸੀਨੇਟਡ ਨੇ, ਉਹਨਾਂ ਨੂੰ ਸਰਕਾਰ ਕਿਉਂ ਨਹੀਂ ਅਲਾਓ ਕਰਦੀ। ਔਰ ਹੁਣ ਮੇਰਾ ਖਿਆਲ ਹੈ ਕਿ ਇਹ ਸੇਫ ਹੋ ਜਾਏਗਾ ਅਗਲੇ ਮਹੀਨੇ ਤੱਕ, ਜਦੋਂ 80% ਜਿਹੜੀ ਸਾਡੀ ਪਾਪੂਲੇਸ਼ਨ 16 ਸਾਲ ਤੋਂ ਵੱਧ ਉਮਰ ਵਾਲੇ ਉਹ ਡਬਲ ਵੈਕਸੀਨੇਸ਼ਨ ਹੋ ਜਾਏਗੀ। ਤਾਂ ਉਹਨਾਂ ਨੇ ਜਿਹੜੇ ਇੰਟਰਨੈਸ਼ਨਲ ਡਬਲ ਵੈਕਸੀਨ ਜਿਵੇਂ ਕਿ ਚਾਈਨਾ ਔਰ ਇੰਡੀਆ ਦੀ ਜਿਹੜੀ ਵੈਕਸੀਨ ਉੱਥੋਂ ਦੀ ਲੱਗੀ ਹੋਈ ਹੈ ਉਹ ਹਜੇ ਤੱਕ ਮਾਨਤਾ ਨਹੀਂ ਸੀ ਦਿੱਤੀ ਸਰਕਾਰ ਨੇ। ਉੱਥੇ ਅੱਜ ਸਕਾਟ ਮੋਰਿਸਨ ਪ੍ਰਾਈਮ ਮਿਨਿਸਟਰ ਨੇ ਵੀ ਅਨਾਊਂਸ ਕੀਤਾ ਕਿ ਅਸੀਂ ਉਹ ਜਿਹੜੀਆਂ ਵੈਕਸੀਨ ਨੇ ਉਹ ਵੀ ਅਸੀਂ ਜਿਹੜੀਆਂ ਅਲਾਓ ਕਰਾਂਗੇ। ਪਹਿਲਾਂ ਸੀਗਾ ਜੇਕਰ ਕੋਈ ਖਾਸ ਕਰਕੇ ਆਪਾਂ ਭਾਰਤ ਨਾਲ ਜੁੜੇ ਹੋਏ ਹਾਂ ਜੀ, ਜੇਕਰ ਭਾਰਤ ਤੋਂ ਕਿਸੇ ਨੇ ਡਬਲ ਡੋਜ਼ ਲਈ ਹੋਈ ਹੈ ਤੇ ਉਹਨਾਂ ਕੋਲ ਸਰਟੀਫਿਕੇਟ ਹੈਗਾ, ਇੱਥੇ ਆ ਕੇ ਉਹਨਾਂ ਨੂੰ ਡੋਜ਼ ਨਹੀਂ ਲੈਣੀ ਪਵੇਗੀ ਜਾਂ ਫਿਰ ਉਹਨਾਂ ਦੀ ਜਿਹੜੀ ਭਾਰਤ ਵਿੱਚ ਡੋਜ਼ ਲੱਗੀ ਹੈ ਉਹਦਾ ਕੋਈ ਮਾਇਨਾ ਨਹੀਂ ਹੋਵੇਗਾ ਇੱਥੇ? ਹਾਂਜੀ, ਨਹੀਂ, ਉੱਥੋਂ ਦੀ ਜਿਹੜੀ ਕੋਵਿਸ਼ੀਲਡ ਜਿਹੜੀ ਉੱਥੋਂ ਦੀ ਮੇਨ ਵੈਕਸੀਨ ਹੈਗੀ ਆ ਜਾਂ ਮੇਰਾ ਖਿਆਲ
ਕਈਆਂ ਨੂੰ ਮੋਡਰਨਾ ਵੀ ਲੱਗੀ ਆ ਜਾਂ ਹੋਰ ਜਿਹੜੀ ਉੱਥੋਂ ਦੀ ਲੋਕਲ ਆ, ਉਹ ਇੱਥੋਂ ਦੀ ਜਿਹੜੀ ਥੈਰਾਪਿਊਟਿਕ ਗੁੱਡਸ ਐਡਮਿਨਿਸਟ੍ਰੇਸ਼ਨ TGI ਜਿਹਨੂੰ ਕਹਿੰਦੇ ਨੇ, ਜਿਹੜੀ ਕਿ ਸਾਰੀਆਂ ਦਵਾਈਆਂ ਨੂੰ ਮਾਨਤਾ ਦਿੰਦੀ ਆ, ਉਹਨਾਂ ਵੱਲੋਂ ਉਹ ਟੈਸਟ ਕੀਤੀ ਜਾ ਰਹੀ ਹੈ। ਔਰ ਉਹ ਕਹਿ ਰਹੇ ਨੇ ਕਿ ਵੀ ਉਹਨਾਂ ਨੇ ਚਾਈਨਾ ਦੀ ਵੀ ਵੈਕਸੀਨ ਔਰ ਇੰਡੀਆ ਦੀ ਵੈਕਸੀਨ ਜਿਹੜੀ ਉੱਥੇ ਲੱਗ ਰਹੀ ਆ, ਉਸ ਨੂੰ ਛੇਤੀ ਤੋਂ ਛੇਤੀ ਮਾਨਤਾ ਦਿੱਤੀ ਜਾ ਰਹੀ। ਅਮਰੀਕਾ ਵਿੱਚ, ਕੈਨੇਡਾ ਵਿੱਚ ਆਲਰੇਡੀ ਉਹਨਾਂ ਨੇ ਹੁਣੇ ਹੀ, ਮੇਰੇ ਖਿਆਲ ਪਿਛਲੇ ਹਫ਼ਤੇ ਹੀ ਉਹਨਾਂ ਨੇ ਮਨਜ਼ੂਰ ਕੀਤੀਆਂ ਨੇ, ਔਰ ਇੱਥੇ ਵੀ ਹੋ ਸਕਦਾ ਛੇਤੀ ਤੋਂ ਛੇਤੀ ਉਹ ਅਲਾਉ ਕਰ ਦੇਣ। ਉਹਦੇ ਨਾਲ ਬੜੀ ਸਹੂਲਤ ਹੋਵੇਗੀ ਕਿ ਜਿਨ੍ਹਾਂ ਨੇ ਆਲਰੇਡੀ ਲਵਾਈਆਂ ਨੇ ਵੈਕਸੀਨੇਸ਼ਨ, ਉੱਥੇ ਉਹਨਾਂ ਨੂੰ ਇੱਥੇ ਆ ਕੇ ਹੋਰ ਕੋਈ ਵੱਖਰੀ ਜਾਂ ਵਾਧੂ ਵੈਕਸੀਨੇਸ਼ਨ ਦੀ ਲੋੜ ਨਹੀਂ ਪਵੇਗੀ। ਚਲੋ ਬਹੁਤ ਹੀ ਸ਼ੁਕਰ ਹੈ ਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੀ। ਦੇਰ ਆਏ ਦਰੁਸਤ ਆਏ। ਚਲੋ ਆਸਟ੍ਰੇਲੀਆ ਦੇ ਵਿੱਚ ਹਾਲਾਤ ਸਹੀ ਹੋਣਗੇ ਬਹੁਤ ਜਲਦ ਤੇ ਲੋਕਾਂ ਦੀ ਜਿਹੜੀ ਹੈਗੀ 80% ਤੱਕ ਡਬਲ ਡੋਜ਼ ਬਹੁਤ ਜਲਦ ਹੋ ਜਾਵੇਗੀ ਤੇ ਇੰਟਰਨੈਸ਼ਨਲ ਬਾਰਡਰ ਖੁੱਲਣਗੇ। ਖਾਸ ਕਰਕੇ ਜਿਹੜੇ ਲੋਕ ਸੰਤਾਪ ਹੰਢਾ ਰਹੇ ਸਨ ਆਪਣੇ ਤੋਂ ਵਿਛੜ ਕੇ 2-2 ਸਾਲਾਂ ਤੋਂ, ਉਹ ਇੱਕ ਦੂਜੇ ਨੂੰ ਮਿਲ ਪਾਉਣਗੇ। ਗੱਲ ਕਰਦੇ ਹਾਂ ਜੀ ਆਪਣੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੀ। ਨਿਊਜ਼ੀਲੈਂਡ ਤੋਂ ਬਹੁਤ ਹੀ ਵਧੀਆ ਖਬਰ ਆਈ ਹੈ ਜੀ, 1,65,000 ਲੋਕਾਂ ਨੂੰ ਪੱਕੇ ਕੀਤਾ ਜਾ ਰਿਹਾ ਜੀ। ਨਿਊਜ਼ੀਲੈਂਡ ਬਹੁਤ ਵਧੀਆ ਉਹਨਾਂ ਦੇ ਰਿਲੇਸ਼ਨਸ਼ਿਪ ਨੇ ਜੀ, ਜਿਹੜੇ ਮਾਈਗ੍ਰੈਂਟਸ ਦੇ ਨਾਲ, ਔਰ ਉਹਨਾਂ ਦੀ ਹਮੇਸ਼ਾ ਤਾਰੀਫ ਕਰਨੀ ਬਣਦੀ ਹੈ ਵੀ ਉਹ ਜਦੋਂ ਵੀ ਕੋਈ ਪ੍ਰਕੋਪ ਆਉਂਦਾ ਜਾਂ ਕਿਸੇ ਹੋਰ ਕੰਟਰੀ ਤੇ ਕੋਈ ਵੀ ਜਿਹੜੀ ਆ ਕੋਈ ਆਫਤ ਆਉਂਦੀ ਹੈ, ਤਾਂ ਉੱਥੋਂ ਦੇ ਜਿਹੜੇ ਨੇ ਪ੍ਰਵਾਸੀ ਨੇ ਜਾਂ ਉੱਥੋਂ ਦੇ ਰੈਫਿਊਜੀ ਨੇ, ਉਹਨਾਂ ਨੂੰ ਉਹ ਪਹਿਲਾਂ ਮਤਲਬ ਕਿ ਬਾਹਾਂ ਅੱਡ ਕੇ ਉਹਨਾਂ ਨੂੰ ਉਹ ਸਵਾਗਤ ਕਰਦੇ ਨੇ। ਔਰ ਉਹਨਾਂ ਦਾ ਜਿਹੜਾ ਅੱਜ ਜਿਵੇਂ ਤੁਸੀਂ ਦੱਸਿਆ, ਉਹਨਾਂ ਨੇ ਐਲਾਨ ਕੀਤਾ ਵੀ ਅਸੀਂ ਜਿਹੜੇ 1,40,000 ਮੇਰਾ ਖਿਆਲ ਕਰੀਬ ਉਹਨਾਂ ਨੇ ਨਵੇਂ ਵੀਜ਼ੇ ਦੇਣੇ ਨੇ, ਔਰ ਬੜੀ ਜਿਹੜੀ ਹੈ ਅੱਛੀ ਗੱਲ ਹੈ। ਔਰ ਇੱਥੇ ਵੀ ਆਸਟ੍ਰੇਲੀਆ ਨੂੰ ਵੀ ਉਹਨਾਂ ਕਦਮਾਂ ਤੇ ਚੱਲ ਕੇ ਇੱਥੇ ਵੀ ਬਹੁਤ ਕਾਮਿਆਂ ਦੀ ਲੋੜ ਹੈ, ਕਿਉਂਕਿ ਐਗਰੀਕਲਚਰ ਸੈਕਟਰ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦਾ, ਜਿਨ੍ਹਾਂ ਦੇ ਫਸਲਾਂ ਜਾਂ ਫਰੂਟ ਵਗੈਰਾ ਜਿਹੜੇ ਤਿਆਰ ਸਨ, ਔਰ ਉਹਨਾਂ ਨੂੰ ਤੋੜਨ ਵਾਲਾ ਜਾਂ ਉਹਨਾਂ ਨੂੰ ਹਾਰਵੈਸਟ ਕਰਨ ਵਾਸਤੇ ਕੋਈ ਇੱਥੇ ਲੇਬਰ ਜਿਹੜੀ ਕਿ ਅੱਗੇ ਆਉਂਦੀ ਸੀਗੀ, ਕਈ ਕੰਟਰੀਜ਼ ਤੋਂ, ਇੱਥੇ ਆਈਲੈਂਡ ਕੰਟਰੀ ਹੈਗੇ ਨੇ, ਉਹਨਾਂ ਤੋਂ ਬਹੁਤ ਲੇਬਰ ਆਉਂਦੀ ਸੀ, ਉਹ ਵੀ ਐਤਕੀ ਨਹੀਂ ਆ ਸਕੇ, ਔਰ ਬਹੁਤ ਨੁਕਸਾਨ ਸਹਿਣਾ ਪਿਆ। ਔਰ ਇਹ ਚੰਗੀ ਗੱਲ ਹੈ। ਇਹ ਇੱਥੇ ਸਾਡੀ ਪਾਪੂਲੇਸ਼ਨ ਇੱਥੇ ਕਾਫੀ ਘੱਟ ਹੈ, ਔਰ ਇੰਨਾ ਵੱਡਾ ਕੰਟਰੀ ਹੈ ਇਹ। ਇਹਨਾਂ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਜਿੰਨੇ ਲੋਕੀ ਇੱਥੇ ਮਿਹਨਤ ਕਰਦੇ ਨੇ, ਆਪਣਾ ਆ ਕੇ ਇੱਥੇ ਸਟੈਬਲਿਸ਼ ਹੁੰਦੇ। ਇਹ ਕੰਟਰੀ ਜਿਹੜੇ ਨੇ ਸਾਰੇ ਮਾਈਗ੍ਰੈਂਟਸ ਦੇ ਸਿਰ ਤੇ ਬਣੇ ਨੇ, ਔਰ ਜਿਹੜੇ ਨੇ ਲੋਕੀ ਤਿਆਰ ਨੇ ਜਿਹੜੇ ਕੰਮ ਕਰਨ ਨੂੰ, ਔਰ ਉਹਨਾਂ ਨੂੰ ਇਹ ਜਿਹੜੇ ਪੜ੍ਹੇ ਲਿਖੇ ਇਹਨਾਂ ਨੂੰ ਰੈਡੀਮੇਡ ਮਿਲ ਰਹੇ ਨੇ, ਜਿਹੜੇ ਨੇ ਬੱਚੇ ਜਾਂ ਸਟੂਡੈਂਟ ਮਿਲ ਰਹੇ ਨੇ। ਔਰ ਇੱਕ ਬਹੁਤ ਵੱਡੀ ਇਹਨਾਂ ਵਾਸਤੇ ਜਿਹੜੀ ਸੇਵਿੰਗ ਹੈ, ਜਿਹੜਾ ਕਿ ਇਹਨਾਂ ਨੂੰ ਸਕੂਲੀ ਐਜੂਕੇਸ਼ਨ ਤੇ ਇੰਨਾ ਪੈਸਾ ਖਰਚ ਕਰਦੇ ਨੇ ਇੱਥੋਂ ਦੇ ਬੱਚਿਆਂ ਨੂੰ ਤਿਆਰ ਕਰਨ ਵਾਸਤੇ, ਔਰ ਇਹਨਾਂ ਨੂੰ ਤਿਆਰ ਕੀਤੇ ਕਰਾਏ ਬਾਹਰੋਂ ਮਿਲ ਰਹੇ ਨੇ। ਔਰ ਇਹ ਸਹੂਲਤ ਜਿਹੜੀ ਹੈ ਇਹਨਾਂ ਨੂੰ ਛੇਤੀ ਤੋਂ ਛੇਤੀ ਜਿਹੜੀ ਹੈ ਲਾਗੂ ਕਰਨੀ ਚਾਹੀਦੀ ਹੈ, ਵੱਧ ਤੋਂ ਵੱਧ ਵੀਜ਼ੇ ਦੇਣੇ ਚਾਹੀਦੇ ਨੇ। ਹਾਂਜੀ, ਔਰ ਨਿਊਜ਼ੀਲੈਂਡ ਸਰਕਾਰ ਦਾ ਬਹੁਤ ਇਸ ਤੇ ਸਾਨੂੰ ਖੁਸ਼ੀ ਹੋਈ ਹੈ ਕਿ ਉਹਨਾਂ ਨੇ ਇਸ ਚੀਜ਼ ਨੂੰ ਸਮਝਦਿਆਂ ਹੋਇਆ ਜਿਹੜਾ ਕਿ ਵੀਜ਼ੇ ਜਿਹੜੇ ਨੇ ਵਧਾਉਣ ਦੀ ਜਿਹੜੀ ਉਹਨਾਂ ਨੇ ਇਹ ਸੰਕਲਪ ਲਿਆ ਜੀ। ਕਾਫੀ ਲੰਮੇ ਸਮੇਂ ਤੋਂ, ਕਿਉਂਕਿ ਲੋਕੀ ਪੱਕੇ ਨਹੀਂ ਹੋ ਰਹੇ ਸਨ ਤੇ ਲੋਕੀ ਪ੍ਰਵਾਸ ਕਰ ਰਹੇ ਸਨ ਕੈਨੇਡਾ, ਅਮਰੀਕਾ ਵੱਲ, ਕੰਟਰੀਜ਼ ਵੱਲ, ਲੋਕਾਂ ਨੇ ਫਾਰਮ ਭਰਨੇ ਸ਼ੁਰੂ ਕਰ ਦਿੱਤੇ ਸਨ। ਪਰ ਇਹਨਾਂ ਗੱਲਾਂ ਦੇ ਵਿਚਕਾਰ ਹੀ ਇਹ ਐਡੀ ਵੱਡੀ ਖੁਸ਼ੀ ਖਬਰ ਜਿਹੜੀ ਹੈਗੀ ਆ, ਉੱਥੇ ਹੀ ਰਹਿ ਕੇ ਹੁਣ ਆਪਣੇ ਕੰਟਰੀ ਦੇ ਵਿੱਚ ਹੀ, ਨਿਊਜ਼ੀਲੈਂਡ ਦੇ ਵਿੱਚ ਹੀ ਸਿਟੀਜ਼ਨ ਲੈ ਸਕਣਗੇ, ਸਥਾਈ ਵੀਜ਼ੇ ਲੈ ਸਕਣਗੇ ਜੀ। ਬਹੁਤ ਹੀ ਵਧੀਆ ਗੱਲ ਹੈ। ਰਵਿੰਦਰਜੀਤ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰੀ ਜਾਣਕਾਰੀ ਦੇ ਲਈ। ਹਾਂਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਔਰ ਇੱਕ ਵਾਰ ਫਿਰ ਤੁਹਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਔਰ ਆਸ ਕਰਦੇ ਹਾਂ ਕਿ ਸਾਰੇ ਦਰਸ਼ਕਾਂ ਨੇ ਔਰ ਉਹਨਾਂ ਦੇ ਪਰਿਵਾਰਾਂ ਨੇ ਕੋਵਿਡ ਦੀ ਵੈਕਸੀਨ ਲਗਵਾ ਲਈ ਹੋਵੇਗੀ। ਜਿਨ੍ਹਾਂ ਨੇ ਨਹੀਂ ਲਗਵਾਈ, ਉਹ ਕਿਰਪਾ ਕਰਕੇ ਪਲੀਜ਼ ਜ਼ਰੂਰ ਤੋਂ ਜ਼ਰੂਰ ਆਪਣੀ ਤੇ ਆਪਣੇ ਪਿਆਰਿਆਂ ਦੀ ਜਿਹੜੀ ਹੈ ਰੱਖਿਆ ਵਾਸਤੇ ਜ਼ਰੂਰ ਵੈਕਸੀਨ ਲਵਾਉਣ ਜੀ। ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ। ਹਾਂਜੀ, ਥੈਂਕ ਯੂ ਜੀ। ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਜ਼ TV ਆਸਟ੍ਰੇਲੀਆ। ਧੰਨਵਾਦ।